ਕਿਸੇ ਸਿਆਣੇ ਨੇ ਸੱਚ ਆਖਿਆ ਹੈ ਕਿ ਜਿਹੜਾ ਅੱਜ ਦਾ ਐਨਕਾਊਂਟਰ ਹੈ ਉਹ ਪੰਜਾਬ ਦੀ ਕੁਰਾਹੇ ਪਈ ਜਵਾਨੀ ਤੇ ਬਾਈ ਕਹਾਉਣ ਵਾਲਿਆਂ ਦੇ ਲਈ ਸਬਕ ਹੈ ਕਿ ਬਰੂਦ ਦੇ ਸ਼ਹਿਰ ਦੇ ਵਿੱਚ ਤੁਸੀਂ ਜ਼ਿਆਦਾ ਸਮਾਂ ਅੱਗ ਲੈ ਕੇ ਦੌੜ ਨਹੀਂ ਸਕਦੇ। ਇਸ ਅੱਗ ਨੇ ਤੁਹਾਨੂੰ ਆਪਣੇ ਲਪੇਟੇ ਦੇ ਵਿੱਚ ਲੈ ਲੈਣਾ ਹੈ। ਖੈਰ, ਖਬਰਾਂ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਲੋੜੀਂਦੇ ਦੋ ਗੈਂਗਸਟਰ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ। ਇਹ ਗੈਂਗਸਟਰ ਨੇ ਜਗਰੂਪ ਰੂਪਾ ਤੇ ਮਨੂ ਕੁੱਸਾ। ਗੈਂਗਵਾਰ ਕੀ ਹੈ, ਗੈਂਗਸਟਰ ਕੀ ਨੇ, ਪੁਲਿਸ ਮੁਕਾਬਲੇ ਕੀ ਜਾਇਜ਼ ਨੇ, ਐਨਕਾਊਂਟਰ ਕੀ ਜਾਇਜ਼ ਨੇ, ਪੰਜਾਬ ਦੀ ਜਵਾਨੀ ਦਾ ਕਾਣ, ਇਹਨਾਂ ਸਾਰੇ ਮਸਲਿਆਂ ਤੇ ਤਾਂ ਗੱਲਬਾਤ ਬਾਅਦ ਦੇ ਵਿੱਚ ਕਰਾਂਗੇ। ਪਰ ਪਹਿਲਾਂ ਉਹਨਾਂ ਲੋਕਾਂ ਦੀ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਇਹ ਕੁਛ ਨਾ ਕੁਛ ਲੱਗਦੇ ਸਨ। ਜੋ ਸ਼ੂਟਰ ਜਗਰੂਪ ਰੂਪਾ ਦੀ ਮਾਂ ਦਾ ਬਿਆਨ ਆਇਆ, ਉਹ ਬਿਆਨ ਅੱਖੋਂ ਪਰੋਖੇ ਕਰਨ ਵਾਲਾ ਨਹੀਂ ਹੈ। ਉਹ ਮਾਤਾ ਨੇ ਕਿਹਾ, ਜੇ ਸਾਡੇ ਪੁੱਤ ਨੇ ਗਲਤੀ ਕੀਤੀ ਸੀ ਤਾਂ ਉਸ ਨੂੰ ਸਜ਼ਾ ਮਿਲ ਗਈ। ਜਿਸ ਤਰ੍ਹਾਂ ਸਿੱਧੂ ਦੀ ਮਾਂ ਵਿਲਕ ਰਹੀ ਹੈ, ਉਸੇ ਤਰ੍ਹਾਂ ਹੁਣ ਮੈਂ ਵੀ ਵਿਲਕਦੀ ਰਹਾਂਗੀ। ਜੇਕਰ ਉਹ ਬੇਗੁਨਾਹ ਹੋਇਆ ਤਾਂ ਜਿਵੇਂ ਉਸ ਮਾਂ ਨੂੰ ਯਾਨੀ ਕਿ ਸਿੱਧੂ ਦੀ ਮਾਂ ਨੂੰ ਇਨਸਾਫ ਮਿਲਿਆ ਤਾਂ ਮੈਨੂੰ ਵੀ ਮਿਲ ਜਾਊਗਾ। ਕੁਰਾਹੇ ਪੈਣ ਤੋਂ ਪਹਿਲਾਂ, ਜਰਾਇਮ ਪੇਸ਼ਾ ਬਣਨ ਤੋਂ ਪਹਿਲਾਂ, ਕਾਨੂੰਨ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਬਣਨ ਤੋਂ ਪਹਿਲਾਂ ਹਰ ਇੱਕ ਨੌਜਵਾਨ ਸੋਚੇ ਕਿ ਇਸ ਦੀ ਭਰਪਾਈ ਉਸ ਨੂੰ ਜਾਂ ਤਾਂ ਆਪਣੀ ਜਾਨ ਦੇ ਕੇ ਦੇਣੀ ਪੈਣੀ ਹੈ ਤੇ ਜਾਂ ਫਿਰ ਉਸ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਸੜਨਾ ਪੈਣਾ ਹੈ। ਕਿਸੇ ਦਾ ਕੁਛ ਨਹੀਂ ਜਾਣਾ, ਠੀਕ ਹੈ, ਜਿਨ੍ਹਾਂ ਦੇ ਨਾਲ ਉਹ ਵਧੀਕੀਆਂ ਕਰੂਗਾ ਉਹ ਵਿਲਕਦੇ ਰਹਿਣਗੇ, ਪਰ ਬਦਦੁਆਵਾਂ ਨੇ ਆਪਣਾ ਅਸਰ ਦਿਖਾਉਣਾ ਜ਼ਰੂਰ ਹੈ। 29 ਮਈ ਨੂੰ ਪਿੰਡ ਜਵਾਰਕੇ ਦੇ ਵਿੱਚ ਜੋ ਹੋਇਆ ਸੀ, ਸਾਰਾ ਪੰਜਾਬ ਤਾਂ ਕੀ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਕੋਈ ਸੰਗੀਤ ਪ੍ਰੇਮੀ ਜਾਂ ਸਿੱਧੂ ਮੂਸੇਵਾਲੇ ਨੂੰ ਜਾਣਦਾ ਬੈਠਾ ਹੈ, ਉਹ ਉਸ ਘਟਨਾ ਨੂੰ ਹਾਲੇ ਤੱਕ ਭੁਲਾ ਨਹੀਂ ਸਕਿਆ। ਅੱਜ ਵੀ ਜੇਕਰ ਸਿੱਧੂ ਦੇ ਮਾਪਿਆਂ ਦੀ ਤੁਸੀਂ ਤਸਵੀਰ ਦੇਖੋਗੇ ਤਾਂ ਤੁਹਾਡਾ ਗੱਚ ਭਰ ਆਊਗਾ। ਕਾਰਨ ਉਸ ਪਰਿਵਾਰ ਦੇ ਨਾਲ ਲੋਕਾਂ ਦੀ ਸੰਵੇਦਨਾ ਹੈ। ਉਸ ਤੋਂ ਬਾਅਦ ਲਗਾਤਾਰ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ, ਕਦੇ ਪ੍ਰਿਆਵਰਤ ਫੌਜੀ, ਕਦੇ ਕਸ਼ਿਸ਼ ਤੇ ਕਦੇ ਹੋਰ ਕਈ ਗੈਂਗਸਟਰ ਸ਼ੂਟਰ ਫੜੇ ਗਏ, ਪਰ ਜਗਰੂਪ ਰੂਪਾ ਤੇ ਮਨੂ ਕੁੱਸਾ ਪੁਲਿਸ ਦੀ ਗਿਰਫਤ ਦੇ ਵਿੱਚੋਂ ਬਾਹਰ ਸਨ। ਹੁਣ ਉਹਨਾਂ ਦਾ ਐਨਕਾਊਂਟਰ ਹੋ ਗਿਆ। ਪੁਲਿਸ ਨੇ ਕਿਹਾ ਕਿ ਇਹ ਕਰੋਲਾ ਮੋਡਿਊਲ ਸੀ ਜਿਹੜਾ ਉਸ ਦੇ ਵਿੱਚ ਸ਼ਾਮਲ ਸੀ। ਕਰੋਲਾ ਮੋਡਿਊਲ ਦਾ ਅਰਥ ਹੈ ਕਿ ਸਿੱਧੂ ਮੂਸੇਵਾਲੇ ਉੱਤੇ 29 ਮਈ 2022 ਨੂੰ ਹਮਲਾ ਕਰਨ ਵੇਲੇ ਜਿਹੜੇ ਸ਼ੂਟਰ ਕਰੋਲਾ ਗੱਡੀ ਦੇ ਵਿੱਚ ਸਵਾਰ ਸਨ। ਸਿੱਧੂ ਮੂਸੇਵਾਲਾ ਪੰਜਾਬ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ ਤੇ ਬਿਲਬੋਰਡ ਤੇ ਉਹਦੇ ਆਉਣ ਨਾਲ ਪੰਜਾਬ ਦੀ ਦਸਤਾਰ ਦੀ ਪਛਾਣ ਵਧੀ ਸੀ, ਪਰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ। ਪੁਲਿਸ ਇਹਨਾਂ ਦੇ ਪਿੱਛੇ ਕਾਫੀ ਸਮੇਂ ਦੀ ਸੀ। ਮਾਨਸਾ ਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਇਹਨਾਂ ਦੀ ਰੇਕੀ ਕਰ ਰਹੀਆਂ ਸਨ। ਪੁਲਿਸ ਕਹਿੰਦੀ ਹੈ ਵੀ ਇਹਨਾਂ ਦਾ ਜਦੋਂ ਅਸੀਂ ਪਿੱਛਾ ਕੀਤਾ ਤਾਂ ਭੱਜ ਕੇ ਘਰ ਦੇ ਵਿੱਚ ਵੜ ਗਏ। ਪਹਿਲਾਂ ਇਹਨਾਂ ਨੂੰ ਚੇਤਾਵਨੀ ਦਿੱਤੀ ਤੇ ਆਤਮ ਸਮਰਪਣ ਦੇ ਕਰਨ ਦੇ ਲਈ ਆਖਿਆ, ਪਰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਏਡੀਜੀਪੀ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਵੜਨ ਤੋਂ ਬਾਅਦ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੂੰ ਘੇਰ ਲਿਆ, ਪਰ ਉਹਨਾਂ ਨੇ ਵਾਰ-ਵਾਰ ਚੇਤਾਵਨੀਆਂ ਦੇ ਬਾਅਦ ਵੀ ਪੁਲਿਸ ਟੀਮਾਂ ਤੇ ਗੋਲੀਬਾਰੀ ਜਾਰੀ ਰੱਖੀ। ਭਕਣਾ ਕਲਾਂ ਅੰਮ੍ਰਿਤਸਰ ਦੇ ਅਟਾਰੀ ਨੇੜੇ ਪੈਂਦਾ ਤੇ ਇੱਥੇ ਇਹਨਾਂ ਦੀ ਗੋਲੀਬਾਰੀ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋਈ। ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਉੱਤੇ ਦੂਰ-ਦੂਰ ਖੜੇ ਸਨ ਤੇ ਕਈ ਘੰਟੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਦੇ ਰਹੇ। ਜਿੱਥੇ ਮੁਕਾਬਲਾ ਹੋਇਆ ਉਹ ਪਿੰਡ ਭਕਣਾ ਕਲਾਂ ਦੇ ਬਾਹਰਵਾਰ ਖੇਤਾਂ ਦੇ ਵਿੱਚ ਬਣੀਆਂ ਢਾਣੀਆਂ ਨੇ। ਪੁਲਿਸ ਦੇ ਮੁਤਾਬਕ ਦੋਵੇਂ ਸਨ ਤੇ ਦੋਵੇਂ ਥਾਰ ਜੀਪ ਦੇ ਵਿੱਚ ਸਵਾਰ ਸਨ ਤੇ ਦੋਵਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। ਪੁਲਿਸ ਮੁਕਾਬਲਾ 4.5 ਘੰਟਿਆਂ ਤੱਕ ਚੱਲਿਆ, ਪਰ ਉਹਨਾਂ ਨੇ ਸਰੈਂਡਰ ਦੀ ਜਿਹੜੀ ਪੁਲਿਸ ਦੀ ਪੇਸ਼ਕਸ਼ ਸੀ ਉਹ ਤੋਂ ਇਨਕਾਰ ਕਰ ਦਿੱਤਾ ਸੀ। ਬੇਸ਼ੱਕ ਇਹ ਐਨਕਾਊਂਟਰ ਤਾਂ ਹੋ ਗਿਆ, ਪਰ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੋਣੇ ਚਾਹੀਦੇ ਆ। ਉਹ ਸਵਾਲ ਇਹ ਕਿ ਪੰਜਾਬੀ ਨੌਜਵਾਨ ਲਗਾਤਾਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਿਉਂ ਹੋ ਰਹੇ ਨੇ? ਕਿਉਂ ਗੈਂਗਸਟਰ ਅੱਜ ਨੌਜਵਾਨਾਂ ਦੇ ਹੀਰੋ ਜਾਂ ਆਈਡਲ ਬਣ ਰਹੇ ਨੇ? ਅਸੀਂ ਦੇਖਦੇ ਹਾਂ ਕਿ ਜਦੋਂ ਬਹੁਤ ਵੱਡੇ ਨਾਵਾਂ ਜਿਹੜੇ ਜਰਾਇਮ ਦੀ ਦੁਨੀਆ ਨਾਲ ਜੁੜੇ ਹੋਏ ਸਨ, ਭਾਵੇਂ ਸੁੱਖਾ ਕਾਲਵਾ, ਵਿੱਕੀ ਗੌਂਡਰ, ਦਵਿੰਦਰ ਬੰਬੀਹਾ,
ਜਾਂ ਹੋਰ ਜੈਪਾਲ ਭੁੱਲਰ ਵਰਗੇ ਲੋਕਾਂ ਦਾ ਇਨਕਾਊਂਟਰ ਹੁੰਦਾ ਹੈ, ਤਾਂ ਉਦੋਂ ਇੱਕ ਧਿਰ ਇਹਨਾਂ ਦੇ ਨਾਲ ਸਹਿਮਤੀ ਵੀ ਕਰਦੀ ਹੈ। ਇਹ ਸਵਾਲ ਹੋ ਸਕਦਾ ਹੈ ਕਿ ਇਨਕਾਊਂਟਰ ਜਾਇਜ਼ ਹੈ ਜਾਂ ਨਜਾਇਜ਼, ਪਰ ਜਰਾਇਮ ਨੂੰ ਕਦੇ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਪੁਲਿਸੀਆ ਕਾਰਵਾਈਆਂ ਤੇ ਸਵਾਲ ਉੱਠਦੇ ਨੇ, ਪਰ ਬਹੁਤ ਸਾਰੇ ਸਵਾਲਾਂ ਤੋਂ ਅਸੀਂ ਭੱਜਦੇ ਵੀ ਹਾਂ ਵੀ ਸਾਡੇ ਨੌਜਵਾਨ ਗੈਂਗਸਟਰ ਕਿਉਂ ਬਣਨਾ ਚਾਹੁੰਦੇ ਨੇ, ਗੈਂਗਸਟਰਾਂ ਦੀ ਦੁਨੀਆ ਕਿਉਂ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹਨਾਂ ਦੇ ਸਿਆਸੀ ਆਗੂ ਇਸਤੇਮਾਲ ਤਾਂ ਕਰਦੇ ਆ, ਵਰਤੋਂ ਵੀ ਕਰਦੇ ਆ, ਪਰ ਉਹ ਆਈ ਵਾਰ ਬਚ ਕਿਉਂ ਜਾਂਦੇ ਆ। ਇਹ ਬਹੁਤ ਵੱਡੇ ਸਵਾਲ ਨੇ ਕਿ ਸੱਤਾਧਾਰੀ ਜਾਂ ਲੀਡਰ ਜਾਂ ਸਿਆਸਤਦਾਨ ਅਕਸਰ ਇਹਨਾਂ ਮੁੰਡਿਆਂ ਦੀ ਵਰਤੋਂ ਕਰਦੇ ਨੇ ਕਬਜ਼ੇ ਲੈਣ ਦੇ ਲਈ ਜਾਂ ਹੋਰ ਜਾਇਜ਼ ਨਜਾਇਜ਼ ਕੰਮਾਂ ਵਾਸਤੇ, ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਨਾਂ ਵੱਡਾ ਹੋ ਜਾਂਦਾ ਹੈ ਤਾਂ ਇੱਕ ਨਾ ਇੱਕ ਦਿਨ ਇਹ ਪੁਲਿਸੀਆ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਸਾਡਾ ਇਹ ਗੱਲਾਂ ਕਰਨ ਦਾ ਮਤਲਬ ਕਿਸੇ ਜਰਾਇਮ ਪੇਸ਼ਾ ਬੰਦੇ ਨਾਲ ਹਮਦਰਦੀ ਰੱਖਣਾ ਨਹੀਂ ਹੈ, ਪਰ ਇਸ ਪੂਰੇ ਵਰਤਾਰੇ ਤੇ ਚਿੰਤਾ ਕਰਨਾ ਜ਼ਰੂਰੀ